ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਰੌੜ ਸਾਹਿਬ, ਇਸ ਵਾਲੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1942 ਚ ਅਕਾਲੀਆਂ ਨੇ ਇੱਕ ਸਟੈਪ ਜ਼ਰੂਰ ਅੱਗੇ ਨੂੰ ਲਿਆ, ਬਾਅਦ ਭਾਵੇਂ 4 ਪਿੱਛੇ ਲਏ ਜੀ ਕਿ ਕਾਂਗਰਸ ਨਾਲੋਂ ਉਸ ਸਾਰੇ ਤੋਂ ਅੱਡ ਹੋ ਕੇ ਉਸ ਵੇਲੇ ਪੰਜਾਬ 'ਚ ਯੂਨੀਨਿਸਟ ਪਾਰਟੀ ਜਿਹੜੀ ਕਿ ਮੁਸਲਮਾਨ ਜ਼ਿਮੀਂਦਾਰਾਂ ਦੀ ਪਾਰਟੀ ਸੀ, ਉਸ ਦੇ ਮੁੱਖ ਮੰਤਰੀ ਸਨ ਸਰ ਸਿਕੰਦਰ ਹਯਾਤ ਖਾਨ ਟਿਵਾਣਾ ਜੀ, ਉਹਨਾਂ ਦੇ ਨਾਲ ਹੈਂਡ ਜੁਆਇਨ ਕੀਤੇ। ਭਾਵੇਂ ਐਫਰਟ ਬਲਦੇਵ ਸਿੰਘ ਨੇ ਆਪਣੀ ਇੰਡੀਵਿਜੂਅਲ ਉਹਦੇ 'ਚੋਂ ਰੈਕਗਨੀਸ਼ਨ ਵੀ ਕੱਢੀ, ਪਰ ਉਹਦੇ ਥੱਲੇ ਇਹ ਸੀ ਕਿ ਸਰਕਾਰ ਨਵਾਜ਼ ਸਿੱਖ ਵੀ ਔਰ ਕਾਂਗਰਸੀ ਵੀ ਜਿਹੜੇ ਨੇ ਉਹ ਪਾਸੇ ਛੱਡ ਕੇ, ਔਰ ਹਿੰਦੂ ਪ੍ਰੈਸ ਨੇ ਉਸ ਵੇਲੇ ਉਹਨੂੰ ਬਹੁਤ ਅਪੋਜ਼ ਕੀਤਾ। ਪਰ ਇਸ ਪੈਕਟ ਦੇ ਵਿੱਚ ਜਿਹੜੀਆਂ ਖਾਸ ਤੌਰ ਤੇ ਸ਼ਰਤਾਂ ਉਹਨਾਂ ਨੇ ਸਿਕੰਦਰ ਹਯਾਤ ਖਾਨ ਦੀ ਸਰਕਾਰ ਨੇ ਮੰਨੀਆਂ, ਇੱਕ ਤੇ ਇਹ ਸੀ ਕਿ ਝਟਕੇ ਦੀ ਇਜਾਜ਼ਤ ਦਿੱਤੀ ਜਾਏਗੀ। ਹੁਣ ਅੱਜ ਕਈ ਵਾਰੀ ਭਾਵੇਂ ਡਿਬੇਟ ਇੱਕ ਡਿਫਰੈਂਟ ਕਿਸਮ ਦੀ ਹੁੰਦੀ ਹੈ, ਬਹੁਤਿਆਂ ਨੂੰ ਸ਼ਾਇਦ ਇਹ ਰੀਅਲਾਈਜੇਸ਼ਨ ਨਹੀਂ ਹੈ ਕਿ ਉਸ ਪੀਰੀਅਡ 'ਚ ਵੀ ਐਸੇ ਇਲਾਕੇ ਸਨ ਪੰਜਾਬ ਦੇ ਵਿੱਚ ਜਿੱਥੇ ਕਿ ਜੇ ਕੋਈ ਝਟਕਾ ਕਰਦਾ ਸੀ ਮਾਸ ਦਾ ਖਾਣ ਲਈ ਤੇ ਉਸ ਨੂੰ ਉੱਥੇ ਦੰਗੇ ਹੋ ਜਾਂਦੇ ਸੀ, ਕਿਉਂਕਿ ਉਹ ਅਲਾਓ ਹੀ ਨਹੀਂ ਸੀ ਕਰਦੇ। ਸੋ ਇਹ ਪਹਿਲੀ, ਔਰ ਕਈ ਹੋਸਟਲ ਐਸੇ ਸੀ ਜਿਨ੍ਹਾਂ ਦੇ ਵਿੱਚ ਸਿਰਫ ਦੂਸਰਾ ਕੁੱਠਾ ਮਾਸ ਮਿਲਦਾ ਸੀ। ਸੋ ਇਸ ਪੈਕਟ ਦਾ ਇੱਕ ਸ਼ਰਤ ਸੀ ਕਿ ਬਈ ਝਟਕੇ ਦੀ ਇਜਾਜ਼ਤ ਹੋਏਗੀ। ਦੂਸਰਾ, ਗੁਰਮੁਖੀ ਦੀ ਪੜ੍ਹਾਈ ਕੁਝ ਸੈਕਸ਼ਨਸ ਦੇ ਵਿੱਚ, ਕਿਉਂਕਿ ਉਦੋਂ ਜਿਹੜੀ ਪੰਜਾਬੀ ਵੀ ਅਕਸਰ ਪੜ੍ਹੀ ਜਾਂਦੀ ਸੀ, ਸਕ੍ਰਿਪਟ ਜਿਹੜੀ ਹੈ ਅਰਬੀ ਸਕ੍ਰਿਪਟ ਸੀ, ਅਲਫਬੇ, ਔਰ ਧਾਰਮਿਕ ਮਾਮਲਿਆਂ ਬਾਰੇ ਕਾਨੂੰਨ ਜਿਹਦੇ ਥੱਲੇ ਸਾਡੇ ਜਿਹੜਾ ਹੈ ਉਹ ਸਿੱਖਾਂ ਦੀ ਆਵਾਜ਼ ਨੂੰ ਹੀ ਪ੍ਰੋਮੀਨੈਂਸ ਦਿੱਤੀ ਜਾਏਗੀ, ਔਰ ਸੈਂਟਰ ਗਵਰਨਮੈਂਟ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ, ਸਰਕਾਰੀ ਨੌਕਰੀਆਂ ਦੇ ਵਿੱਚ ਸਿੱਖ ਰਿਜ਼ਰਵੇਸ਼ਨ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਚੰਗਾ ਐਫਰਟ ਸੀ। ਜੇ ਇਸ ਨੂੰ ਬਾਅਦ ਸਿਕੰਦਰ ਹਯਾਤ ਖਾਨ ਟਿਵਾਣਾ ਤੋਂ ਬਾਅਦ ਖਿਜਰ ਹਯਾਤ ਖਾਨ ਟਿਵਾਣਾ ਬਣਿਆ, ਉਹ ਵੀ ਰਿਹਾ ਪਾਰਟ, ਪਰ ਅਲਟੀਮੇਟਲੀ ਜਿਹੜਾ ਅਕਾਲੀਆਂ ਵਿਚਲਾ ਉਹ ਕਾਂਗਰਸ ਪਿਆਰ ਸੀ ਜਾਂ ਹਿੰਦੂ ਪਿਆਰ ਸੀ, ਉਹ ਜਾਗ ਪੈਂਦਾ ਰਿਹਾ। ਔਰ ਦੂਜੇ ਪਾਸੇ ਵੀ ਕਿਉਂਕਿ ਅਲਟੀਮੇਟਲੀ ਮੁਸਲਿਮ ਲੀਗ ਦੇ ਨਾਲ ਇਹ ਯੂਨੀਨਿਸਟ ਪਾਰਟੀ ਸਹਿਮਤ ਨਹੀਂ ਸੀ ਪਾਕਿਸਤਾਨ ਬਣਾਉਣ ਦੇ ਲਈ, ਪਰ ਜਿਉਂ-ਜਿਉਂ ਬੰਗਾਲ ਦੇ ਵਿੱਚ ਦੂਸਰੀਆਂ ਥਾਵਾਂ ਤੇ ਮੁਸਲਿਮ ਲੀਗ ਦੀ ਪਪੂਲੈਰਿਟੀ ਹੋਈ, ਪਾਕਿਸਤਾਨ ਦੀ ਗੱਲ ਅੱਗੇ ਤੁਰੀ ਤੇ ਅਖੀਰ ਸਿਕੰਦਰ ਹਯਾਤ ਖਾਨ ਦੇ ਮਰਨ ਤੋਂ ਬਾਅਦ ਖਿਜਰ ਹਯਾਤ ਖਾਨ ਟਿਵਾਣਾ ਬਣਿਆ ਸੀ। ਫਿਰ ਖਿਜਰ ਹਯਾਤ ਖਾਨ ਨੇ ਵੀ ਜਿਹੜਾ ਮੁਸਲਿਮ ਲੀਗ ਜੁਆਇਨ ਕਰ ਲਈ, ਤੇ ਜਿਸ ਖਿਜਰ ਨੂੰ ਗਦਾਰ ਖਿਜਰ ਕਹਿੰਦੇ ਸੀ, ਉਹ ਫਿਰ ਖਬਰ ਇਹ ਆਉਣ ਲੱਗ ਗਈ ਕਿ ਲਾਹੌਰ ਸੇ ਖਬਰ ਆਈ ਹੈ ਖਿਜਰ ਹਮਾਰਾ ਭਾਈ ਹੈ, ਫਿਰ ਉਹਨੇ ਵੀ ਮੁਸਲਿਮ ਲੀਗ ਜੁਆਇਨ ਕਰ ਲਈ। ਪਰ ਮੈਂ ਸਮਝਦਾ ਵੀ 1942 ਚ ਇਹ ਜਿਹੜਾ ਐਫਰਟ ਸੀ, ਜੇ ਇਹਨੂੰ ਅੱਗੇ ਤੋਰਿਆ ਜਾਂਦਾ, ਕੋਈ ਅੰਡਰਸਟੈਂਡਿੰਗ ਜਿਹੜੀ ਹੈ ਪੰਜਾਬੀ ਮੁਸਲਮਾਨਾਂ ਦੇ ਨਾਲ ਹੁੰਦੀ ਤੇ ਸ਼ਾਇਦ ਅਸੀਂ ਇਸ ਹਿੰਦੂ ਕੈਦ ਦੇ ਵਿੱਚ ਨਾ ਫਸਦੇ। 1984 ਦੇ ਵਿੱਚ ਅੰਮ੍ਰਿਤਸਰ 'ਚ ਕਿਉਂਕਿ ਮੂਵਮੈਂਟ ਦਾ ਜ਼ੋਰ ਸੀ ਔਰ ਆਧਾਰ ਸੀ, ਕਿਉਂਕਿ ਬੇਸ ਸੀ ਉਹ, ਸੋ ਉਹਨਾਂ ਨੇ ਉੱਥੇ ਉਹ ਕਿਲਰ ਕਿਸਮ ਦੇ ਐਸਪੀ ਜਿਹੜੇ ਸਿੱਖਾਂ ਦੇ ਨਾਲ ਨਫ਼ਰਤ ਨਾਲ ਭਰੇ ਹੋਏ ਸੀ ਉਹ ਲਾਏ। ਪਹਿਲਾਂ ਬੂਆ ਸਿੰਘ ਉੱਥੇ ਲਾਇਆ ਹੋਇਆ ਸੀ, ਉਹਨੇ ਬਹੁਤ ਜ਼ੁਲਮ ਕੀਤੇ, ਔਰ ਜਦੋਂ ਉਹਨੂੰ ਉੱਥੋਂ ਕੱਢਿਆ ਤੇ ਫਿਰ ਜਿਹੜਾ ਚੌਧਰੀ ਸੂਬੇ ਸਿੰਘ ਜਿਹੜਾ ਉਹਨੇ ਵੀ ਬਹੁਤ ਜ਼ੁਲਮ ਕੀਤੇ। 1984 ਚ ਰਾਮ ਜੇਠ ਮਲਾਨੀ, ਭਾਵੇਂ ਉਹਨੂੰ ਅਸੀਂ ਹਮੇਸ਼ਾ ਘਾਹ ਦਾ ਸੱਪ ਕਹਿੰਦੇ ਆ, ਆਈ.ਕੇ. ਗੁਜਰਾਲ, ਕੁਲਦੀਪ ਨਈਅਰ ਦੀ ਤਰ੍ਹਾਂ ਜੀ, ਪਰ ਇਹ ਉਦੋਂ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਸੀ ਔਰ ਵਕੀਲ ਹੈ ਨਾਮੀ। ਇਹਨੇ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਦਾ ਕੇਸ ਫੜਿਆ। ਬੀਜੇਪੀ ਨੇ ਕਿਹਾ ਦੇਖ ਤੂੰ, ਕਿਉਂਕਿ ਬੀਜੇਪੀ ਦਾ ਆਲਰੇਡੀ ਅਡਵਾਨੀ ਕਹਿੰਦਾ ਮੇਰੇ ਕਹਿਣ ਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੀ ਤੇ ਵਾਜਪਾਈ ਨੇ ਉਹਨੂੰ ਦੁਰਗਾ ਕਿਹਾ ਹੋਇਆ ਸੀ ਕਿ ਵੀ ਇਹ ਤੂੰ ਇੱਕੋ ਵੇਲੇ ਬੀਜੇਪੀ 'ਚ ਨਹੀਂ ਰਹਿ ਸਕਦਾ ਜਾਂ ਤੂੰ ਕੇਸ ਨਹੀਂ ਲੜ ਸਕਦਾ। ਸੋ ਉਹਨੇ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਸੀ, ਉਹਨੇ ਅਸਤੀਫਾ ਦੇ ਦਿੱਤਾ ਸੀ। ਉਹਨੇ ਕਿਹਾ ਜੀ ਪਹਿਲਾ ਕੰਮ ਮੇਰਾ, ਮੈਂ ਵਕੀਲ ਹਾਂ ਔਰ ਵਕੀਲ ਦੇ ਨਾਤੇ ਮੈਂ ਇਹ ਕੇਸ ਲੜਾਂਗਾ। ਸੋ ਇਹ ਉਹਦਾ ਇੱਕ ਪੋਜ਼ਿਟਿਵ ਕੰਮ ਸੀ ਉਸ ਵੇਲੇ। 1986 ਚ ਹੁਣ ਜਦੋਂ ਅਸੀਂ ਜੂਨ 84 ਦੇ ਹਵਾਲੇ ਨਾਲ ਦੇਖਦੇ ਹਾਂ ਕਿ ਟਾਸਕ ਫੋਰਸ ਕਿਵੇਂ ਗੁੰਡਾ ਫੋਰਸ ਬਣ ਕੇ ਜ਼ੁਲਮ ਕਰ ਰਹੀ ਹੈ, ਸੋ ਇਹ 1986 ਦੇ ਵਿੱਚ ਬਰਨਾਲੇ ਦੇ ਕਹਿਣ ਤੇ, ਪੰਜਾਬ 'ਚ ਬਰਨਾਲੇ ਦੀ ਸਰਕਾਰ ਸੀ, ਕਾਬਲ ਸਿੰਘ ਉਦੋਂ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਿਆ ਸੀ ਥੋੜੇ ਟਾਈਮ ਲਈ। ਸੋ ਇਹ ਸਰਕਾਰੀ ਏਜੰਸੀਆਂ ਦੀ ਕਾਢ ਸੀ ਕਿ ਜਦੋਂ ਡਾਇਰੈਕਟ ਪੁਲਿਸ ਜ਼ੁਲਮ ਕਰਦੀ ਹੈ ਸਿੱਖਾਂ ਨੂੰ ਦੇ ਵਿੱਚ ਉਹਦਾ ਰਿਐਕਸ਼ਨ ਹੁੰਦਾ ਹੈ। ਸੋ ਉਹਨਾਂ ਨੇ ਕਿਹਾ ਜੀ ਆਪਣੇ ਗੁੰਡੇ ਇਹਨਾਂ 'ਚ ਪਾ ਦਿਓ ਸ਼੍ਰੋਮਣੀ ਕਮੇਟੀ ਦੇ ਨਾਂ ਥੱਲੇ, ਤੇ ਇਹ ਟਾਸਕ ਫੋਰਸ ਹੁਣ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਗੁੰਡਾ ਕੰਮ ਹੀ ਕਰ ਰਹੀ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1215 ਦੇ ਵਿੱਚ ਕਿੰਗ ਜੌਨ ਨੇ ਮੈਗਨਾ ਕਾਰਟਾ, ਜਿਹੜਾ ਕਿ ਹੁਣ ਜਿਸ ਨੂੰ 8 ਸਦੀਆਂ ਹੋ ਗਈਆਂ ਨੇ, ਜਿਹੜੀ ਮਦਰ ਆਫ ਆਲ ਲਾਜ਼ ਹੈ, ਉਸ ਨੂੰ ਜਿਹੜਾ ਹੈ ਉਹਨੇ ਉਸ ਤੇ ਦਸਤਖਤ ਕੀਤੇ। ਜੇ ਕੱਲ ਵਕਤ ਹੋਇਆ ਤੇ ਮੈਂ ਮੈਗਨਾ ਕਾਰਟਾ ਦੀ ਕੀ ਇੰਪੋਰਟੈਂਸ ਹੈ ਔਰ ਇਸ ਦੀ ਕੀ ਪ੍ਰਭਾਵ ਨੇ ਹਿਊਮਨ ਹਿਸਟਰੀ ਤੇ, ਇਹਦੀ ਗੱਲਬਾਤ ਕਰਾਂਗੇ। 1399 ਦੇ ਵਿੱਚ ਕੋਸੋਵੋ ਦੀ ਲੜਾਈ 'ਚ ਤੁਰਕਾਂ ਨੇ ਸਰਬਾਂ ਔਰ ਬੋਸਨੀਅਨਸ ਨੂੰ ਹਰਾਇਆ।
1664 ਦੇ ਵਿੱਚ ਅੱਜ ਦੇ ਦਿਨ ਨਿਊ ਜਰਸੀ ਸਟੇਟ ਜਿਹੜੀ ਆ ਉਹ ਐਸਟੈਬਲਿਸ਼ ਹੋਈ। 1836 ਚ ਅੱਜ ਦੇ ਦਿਨ ਅਰਕੈਨਸਾਸ ਅਮਰੀਕਾ ਦੀ 5ਵੀਂ ਸਟੇਟ ਬਣੀ। 1924 ਚ ਨੇਟਿਵ ਅਮਰੀਕਨ ਜਿਹਨਾਂ ਨੂੰ ਰੈੱਡ ਇੰਡੀਅਨ ਕਹਿੰਦੇ ਨੇ, ਪਹਿਲੀ ਵਾਰੀ ਉਹਨਾਂ ਨੂੰ ਅਮਰੀਕਾ ਚ ਸਿਟੀਜ਼ਨਸ਼ਿਪ ਰਾਈਟ ਦਿੱਤੇ ਗਏ। ਔਰ 1982 ਚ ਸੁਪਰੀਮ ਕੋਰਟ ਅਮਰੀਕਾ ਦੇ ਨੇ ਫੈਸਲਾ ਦਿੱਤਾ ਹੈ ਕਿ ਜੇ ਅਰੈਸਟ ਵਾਰੰਟ ਕਿਸੇ ਦੇ ਨਹੀਂ ਲਏ ਹੋਏ ਜਾਂ ਕੋਰਟ ਤੋਂ ਆਗਿਆ ਨਹੀਂ ਲਈ ਹੋਈ ਤੇ ਜੇ ਕੋਈ ਖੁਫੀਆ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਤੇ ਉਹ ਐਜ਼ ਏ ਐਵੀਡੈਂਸ ਪਰਮਿਸਿਬਲ ਨਹੀਂ ਹੋਏਗੀ। ਔਰ 2006 ਦੇ ਵਿੱਚ ਅਮਰੀਕਨ ਸੁਪਰੀਮ ਕੋਰਟ ਨੇ ਇਹ ਜਿਹੜਾ ਇੱਕ ਹੋਰ ਰੂਲਿੰਗ ਦਿੱਤੀ, 1982 ਚ ਦਿੱਤੀ ਹੈ ਰੂਲਿੰਗ, ਪਹਿਲੀ ਜਿਹੜੀ ਸੀ ਕਿ ਭਾਈ ਜਿਹੜੇ ਅਮਰੀਕਾ 'ਚ ਬੱਚੇ ਨੇ ਭਾਵੇਂ ਇਲੀਗਲੀ ਨੇ ਉਹਨਾਂ ਦੇ ਪੇਰੈਂਟਸ, ਉਹਨਾਂ ਦੀ ਐਜੂਕੇਸ਼ਨ ਨੂੰ ਬਲੌਕ ਨਹੀਂ ਕੀਤਾ ਜਾ ਸਕਦਾ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ ਅੱਜ ਦੇ ਵਿਚਾਰ 'ਚ ਜੇ ਅਸੀਂ ਅੱਜ 12 ਮਾਹ ਤੇ ਕਿਹੜਾ ਮਹੀਨਾ ਗਿਆ ਤੇ ਕਿਹੜਾ ਆਇਆ ਸਵਾਲ ਹੈ। ਹੁਣ ਪਿੱਛੇ ਦੇਖਣਾ, ਪੜ੍ਹ ਕੇ ਹਟਿਓ ਨਾਨਕ ਸ਼ਾਹੀ ਪਹਿਲੀ ਹਾੜ ਇਹਨੂੰ ਕਹਿੰਦੇ ਨੇ, ਬਸ ਪੜ੍ਹੀ ਜਾਣਾ, ਪਿੱਛੇ ਕੁਛ ਨਾ ਲੈਣਾ। ਸੋ ਅੱਜ ਜਿਹੜਾ ਪਹਿਲੀ ਹਾੜ ਹੈ ਇਹਨੂੰ ਅਸਾੜ ਵੀ ਕਹਿੰਦੇ ਨੇ। ਔਰ ਕਿਉਂਕਿ ਤੁਸੀਂ ਗੁਰਦੁਆਰਾ ਸਾਹਿਬ ਤੇ ਗਏ ਹੋਵੋਗੇ ਤੇ ਉੱਥੇ ਵੀ ਤੁਸੀਂ ਅਸਾੜ ਤਪਨ ਦਾ ਤਿਸ ਲੱਗਿਆ ਸੁਣਿਆ ਹੋਣਾ। ਪਰ ਅਸੀਂ ਜਿਹੜਾ 12 ਮਾਹ ਤੁਖਾਰੀ ਚੋਂ ਜਿਹੜਾ ਹਾੜ ਦੇ ਮਹੀਨੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ, ਇਸ ਉਪਦੇਸ਼ ਤਾਂ ਹਰ ਮਹੀਨੇ 'ਚ ਹੀ ਹੈ ਲੇਕਿਨ ਜਿਹੜਾ ਇਹਦੇ ਤੇ ਫੋਕਸ ਹੈ, ਅਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੂਖ ਸਹਿ ਸੋਖੈ ਅਗਨ ਪਖੈ, ਅਗਨ ਰਸ ਸੋਖੈ ਮਰੀਐ ਧੋਖੈ, ਸੋ ਵੀ ਕਿਰਤ ਨ ਹਾਰੇ, ਰਥ ਫਿਰੈ ਛਾਇਆ ਧਨ ਤਾਕੈ, ਟੀਂਡ ਲਵੋ ਮੰਝ ਬਾਰੇ, ਅਵਗਨ ਬਾਂਧ ਚਲੀ ਦੁਖ ਆਗੈ, ਸੁਖ ਤਿਸ ਸਾਚ ਸਮਾਲੇ, ਨਾਨਕ ਜਿਸ ਨੂੰ ਇਹ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਕਿਉਂਕਿ ਹਾੜ ਮਹੀਨਾ ਗਰਮੀ ਦਾ ਮਹੀਨਾ ਹੈ ਔਰ ਜਿਹੜਾ ਅਲੰਕਾਰ ਹੈ ਉਹ ਗਰਮੀ ਨੂੰ ਹੀ ਆਧਾਰ ਬਣਾ ਕੇ ਅਧਿਆਤਮ ਦੀ ਦੁਨੀਆ 'ਚ ਰੱਬ ਦੇ ਨਾਂ ਨਾਲ ਜੁੜੇ ਆ, ਕਿਵੇਂ ਠੰਡ ਮਿਲਦੀ ਹੈ, ਠੰਡ ਪੈਂਦੀ ਹੈ, ਇਸ ਨੂੰ ਹੀ ਇਸਤੇਮਾਲ ਕੀਤਾ ਗਿਆ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਅਸਾੜ ਭਲਾ ਸੂਰਜ ਗਗਨ ਤਪੈ, ਕਿ ਅਸਾੜ ਇੱਕ ਚੰਗਾ ਮਹੀਨਾ ਹੈ, ਭਲਾ ਮਹੀਨਾ ਹੈ, ਭਾਵੇਂ ਕਿ ਅਸਮਾਨ ਦੇ ਵਿੱਚ ਸੂਰਜ ਜਿਹੜਾ ਹੈ ਉਹ ਤਪ ਰਿਹਾ, ਜਿਹੜਾ ਉਸ ਦੇ ਵਿੱਚੋਂ ਤਪਸ਼ ਹੈ। ਧਰਤੀ ਦੂਖ ਸਹਿ ਸੋਖੈ ਅਗਨ ਪਖੈ, ਹੁਣ ਜਦੋਂ ਗਰਮੀ ਪੈਂਦੀ ਹੈ ਧਰਤੀ ਚੋਂ ਜਿੰਨਾ ਮੋਇਸਚਰ ਹੈ ਉਹ ਉੱਪਰ ਨੂੰ ਜਾਂਦਾ ਹੈ, ਧਰਤੀ ਬਿਲਕੁਲ ਸੜ ਰਹੀ ਹੁੰਦੀ ਹੈ, ਪਾਸਟ, ਔਰ ਜਿਹੜਾ ਇਸ ਤਰ੍ਹਾਂ ਲੱਗਦਾ ਜਿਵੇਂ ਅੱਗ ਦੇ ਨਾਲ ਕੋਈ ਚੀਜ਼ ਪੱਠੀ ਤਪ ਰਹੀ ਹੋਏ। ਅਗਨ ਰਸ ਸੋਖੈ, ਕਿ ਜਿਹੜੀ ਅੱਗ ਹੈ ਸੂਰਜ ਦੀ ਉਹ ਪਾਣੀ ਨੂੰ ਸੁੱਕ ਰਹੀ ਹੈ, ਉਸ ਨੂੰ ਸੋਖ ਰਹੀ ਹੈ, ਐਬਜ਼ੌਰਵ ਕਰ ਰਹੀ ਹੈ। ਮਰੀਐ ਧੋਖੈ, ਕਿ ਇੱਕ ਐਗੋਨੀ ਪੇਨ ਹੈ, ਚਾਰ ਚਫੇਰੇ ਹਾਹਾਕਾਰ ਹੁੰਦੀ ਹੈ ਗਰਮੀ ਦੇ ਵਿੱਚ, ਕੀ ਹਾਲ ਹੁੰਦਾ ਹੈ। ਸੋ ਵੀ ਕਿਰਤ ਨਾ ਹਾਰੇ, ਪਰ ਜਿਹੜਾ ਸੂਰਜ ਹੈ ਉਹ ਆਪਣੇ ਕੰਮ ਤੋਂ ਪਿੱਛੇ ਨਹੀਂ ਹਟਦਾ, ਉਹਨੇ ਧਰਤੀ ਨੂੰ ਤਪਾਈ ਜਾਣਾ। ਰੱਥ ਫਿਰੈ ਛਾਇਆ ਧਨ ਤਾਕੈ, ਕਿ ਇਹਨੂੰ ਸਰਪਾਲ ਸਿੰਘ ਪੁਰੇਵਾਲ ਜਦੋਂ ਨਾਨਕਸ਼ਾਹੀ ਕੈਲੰਡਰ ਦੀ ਬਿਗਨਿੰਗ ਕਰਦੇ ਨੇ ਤੇ ਇਸ ਤੁਕ ਨੂੰ ਅਕਸਰ ਕੋਟ ਕਰਦੇ ਨੇ ਕਿ ਰੱਥ ਫਿਰੈ ਜਿਹੜਾ ਸਭ ਤੋਂ ਗਰਮ ਸਮਾਂ ਗਰਮੀ ਦੀ ਰੁੱਤ ਦਾ ਹੁੰਦਾ ਹੈ, ਉਸ ਤੋਂ ਹੀ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਆਈਡੀਆ ਲਿਆ ਕਿ ਭਾਈ ਛਾਇਆ ਧਨ ਤਾਕੈ, ਧਨ ਇਸਤਰੀ ਨੂੰ ਕਹਿੰਦੇ ਨੇ। ਕਿ ਹੁਣ ਜਿਹੜੀ ਇਸਤਰੀ ਭਾਵੇਂ ਖੇਤਾਂ 'ਚ ਕੰਮ ਕਰਦੀ ਹੈ, ਬਾਹਰ ਖੂਹ ਤੇ ਆਈ ਹੈ ਜਾਂ ਬਾਹਰ ਕਾਰੋਬਾਰ ਕਰਦੀ ਹੈ, ਉਹ ਛਾਂ ਲੱਭਦੀ ਹੈ, ਛਾਂ ਲੱਭਦੀ ਹੈ, ਧਨ ਤਾਕੈ। ਟੀਂਡ ਲਵੋ ਮੰਝ ਬਾਰੇ, ਜੰਗਲ ਦੇ ਵਿੱਚ ਜਿਹੜੇ ਬੀਂਡੇ ਨੇ ਜਿਨ੍ਹਾਂ ਨੂੰ ਕ੍ਰਿਕਟ ਕਿਹਾ ਜਾਂਦਾ ਹੈ ਵਰਡ ਦੇ ਤੌਰ ਤੇ, ਕ੍ਰਿਕਟਸ, ਉਹ ਜਿਹੜੇ ਨੇ ਬੀਂਡਿਆਂ ਦੀ ਆਵਾਜ਼ ਪਤਾ ਨਾ ਕਿਦਾਂ ਬੀਂਡੇ ਬੋਲਦੇ, ਹਾਂ ਉਹ ਬੀਂਡੇ ਨੇ ਕਿ ਵੀ ਟੀਂਡ ਲਵੋ ਮੰਝ ਬਾਰੇ, ਉਹ ਹਾੜ ਦੇ ਮਹੀਨੇ ਹੀ ਬੋਲਦੇ ਨੇ, ਗਰਮੀ ਹੈ। ਅਵਗੁਣ ਬਾਂਧ ਚਲੀ ਦੁਖ ਆਗੈ, ਸੁਖ ਤਿਸ ਸਾਚ ਸੰਭਾਲੇ, ਕਿਉਂਕਿ ਇਸ ਸਾਰੇ 'ਚ ਇਨਸਾਨੀ ਰੂਹ ਦੀ ਗੱਲ ਹੈ ਵੀ ਉਹ ਔਗਣਾ ਦੇ ਨਾਲ ਭਰੀ ਰੱਬ ਦੇ ਦਰਬਾਰ ਕਿਵੇਂ ਜਾਏ, ਤੇ ਜੇ ਉਹਨੇ ਸੁੱਖ ਲੈਣਾ ਤੇ ਸੁੱਖ ਤਿਸ ਸਾਚ ਸੰਭਾਲੇ, ਉਸ ਸੱਚੇ ਵਾਹਿਗੁਰੂ ਦੇ ਨਾਲ ਜੁੜਨਾ ਹੀ ਸੁੱਖ ਦਿੰਦਾ। ਤੇ ਅਖੀਰਲੀ ਤੁਕ ਹੈ, ਨਾਨਕ ਜਿਸ ਨੂੰ ਇਹ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮੈਂ ਇਹ ਮਨ ਆਪਣੇ ਪਿਆਰੇ ਨੂੰ ਦੇ ਦਿੱਤੇ ਤੇ ਮੇਰਾ ਮਰਨਾ ਤੇ ਜੀਣਾ ਹੁਣ ਆਪਣੇ ਪਿਆਰੇ ਦੇ ਨਾਲ ਹੈ, ਆਪਣੇ ਪ੍ਰਭੂ ਦੇ ਨਾਲ ਹੈ। ਸੋ ਨਾਨਕ ਜਿਸ ਨੂੰ ਇਹ ਮਨ ਦੀਆ, ਕਿ ਜੇ ਰੱਬ ਦੇ ਨਾਲ ਤੁਸੀਂ ਜੁੜ ਗਏ
ਤੇ ਫਿਰ ਭਾਵੇਂ ਜਿੰਨੀ ਮਰਜ਼ੀ ਤਪਸ਼ ਬਾਹਰ ਹੈ, ਇੱਥੇ ਫਿਰ ਤਪਸ਼ ਵਿਕਾਰਾਂ ਦੀ ਹੈ, ਪੀੜ ਹੈ, ਨਾਨਕ ਦੁਖੀਆ ਸਭ ਸੰਸਾਰ ਦੀ ਹੈ, ਦੁੱਖਾਂ ਦੀ ਹੈ। ਤੇ ਸੁੱਖ ਜਿਹੜਾ ਹੈ ਉਹ ਨਿਰੰਕਾਰ ਦੇ ਨਾਲ ਜੁੜਿਆ ਹੈ। ਨਾਨਕ ਜਿਸ ਨੂੰ ਇਹ ਮਨ ਦੀ ਹੈ, ਆਪਣਾ ਤੁਸੀਂ ਮਨ ਜੇ ਆਪਣੇ ਪਿਆਰੇ ਨੂੰ ਦੇ ਦਿੱਤਾ ਹੈ, ਮਰਨ ਜੀਵਨ ਪ੍ਰਭ ਨਾਲੇ, ਫਿਰ ਮਰਨਾ ਤੇ ਜੀਣਾ ਪਿਆਰੇ ਦੇ ਨਾਲ ਹੋਏ, ਨਿਰੰਕਾਰ ਦੇ ਨਾਲ ਹੋਏ, ਸੁੱਖ ਇਸ ਚੋਂ ਮਿਲਦਾ ਹੈ। ਤੇ ਜੇ ਇਸ ਚੋਂ ਭਗੌੜਾਪਨ ਹੋਏ ਫਿਰ ਗੱਲ ਖਾਸ ਰਹਿੰਦੀ ਨਹੀਂ, ਫਿਰ ਆਮ ਵਾਂਗ ਬਣ ਜਾਂਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸੋਂ ਆਗਿਆ ਦਿਓ ਤੇ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।